ਮੋਹਨ ਭਾਗਵਤ ਨੇ 2014 ਚ ਮੋਦੀ ਦੇ ਬਣਨ ਤੋਂ ਬਾਅਦ ਇਹ ਕਿਹਾ ਸੀ ਕਿ 1000 ਸਾਲ ਦੀ ਗੁਲਾਮੀ ਬਾਅਦ ਸਾਡਾ ਰਾਜ ਹਿੰਦੂਆਂ ਦਾ ਵਾਪਸ ਆਇਆ और 2020 तक हर कोई हिंदू होएगा। हरियाणा होए, मध्य प्रदेश होए, छत्तीसगढ़ होए, ਜਿਹੜੀਆਂ ਖਾਸ ਤੌਰ ਤੇ ਬੀਜੇਪੀ ਰੂਲ ਸਟੇਟਸ ਨੇ ਉਹਨਾਂ 'ਚ ਚਰਚਿਸ ਤੇ ਅਟੈਕ ਅੰਦਰ ਜੀਸਸ ਕ੍ਰਾਈਸਟ ਦੀ ਮੂਰਤੀ ਤੋੜੀ ਗਈ। ਉਹਨਾਂ ਨੇ ਮੈਸੇਜ ਦਿੱਤਾ ਕਿ ਭਾਈ ਈਸਾਈ ਵੀ ਉਹਨਾਂ ਦੀ ਰਡਾਰ ਸਕਰੀਨ ਤੇ ਉਵੇਂ ਹੀ ਨੇ ਜਿਵੇਂ ਮੁਸਲਮਾਨ ਔਰ ਸਿੱਖ ਨੇ। ਅੱਜ ਉਹਨਾਂ ਦਾ ਹਾਲ ਇਹ ਹੋ ਗਿਆ कि वो अपने जीसस क्राइस्ट का दिन भी नहीं मना सकते, क्रिसमस भी नहीं सैलीब्रेट कर सकते। थाउजेंड्स ऑफ NGOs इन लिम्बो ओवर रिन्यूअल, हज़ारां NGOs की जिहड़ी FCRA दे थल्ले उन्हां दी रजिस्ट्रेशन है जिहड़ी रिन्यू करवानी पैंदी उन्हां नूं वो नहीं कर रहे। उन्होंने कहा जी ये रिकॉर्ड शक्की ने, ये कंट्रीब्यूशन शक्की है, ये ਅੱਗੋਂ ਕ੍ਰਿਸਚੀਅਨਿਟੀ 'ਚ ਕਨਵਰਟ ਕਰਨ ਦੇ ਲਈ ਇਸਤੇਮਾਲ ਕਰ ਰਹੇ ਨੇ। ਉਹਨਾਂ ਦਾ ਇੱਕ ਯੋਗੀ ਜਿਹੜਾ ਹੈ ਉਹ ਨਥੂਰਾਮ ਗੋਡਸੇ ਨੂੰ ਮਹਾਨ ਸੰਤ ਕਹਿੰਦਾ ਹੈ ਔਰ ਮਹਾਤਮਾ ਗਾਂਧੀ ਨੂੰ ਨੰਗੀਆਂ ਚਿੱਟੀਆਂ ਗਾਲਾਂ ਕੱਢਦਾ ਹੈ। ਉਹਨੇ ਬਿਲਕੁਲ ਖੁੱਲ੍ਹ ਕੇ ਉਹਨੇ ਕਿਹਾ ਜੀ ਅਸੀਂ ਸੈਕੰਡ ਕਲਾਸ ਸਿਟੀਜ਼ਨ ਬਣਾਂਗੇ ਨਹੀਂ, ਅਸੀਂ 200 ਮਿਲੀਅਨ ਹੈਗੇ ਹਾਂ, ਇਹ ਸਿਵਲ ਵਾਰ ਵੱਲ ਵੱਧ ਰਹੇ ਨੇ, ਵਿਲ ਫਾਈਟ ਬੈਕ। ਇਸ ਲੈਵਲ ਦੇ ਨੌਨ ਪ੍ਰੈਕਟਿਸਿੰਗ ਜਿਹੜੇ ਮੁਸਲਮਾਨ ਨੇ ਜਿਹੜੇ ਆਪਣੇ ਆਪ ਨੂੰ ਬਿਲਕੁਲ ਜਿਹੜੇ ਨੇ ਕਹਿੰਦੇ ਜੀ ਮਜ਼ਹਬ ਸਾਡਾ ਯਕੀਨ ਨਹੀਂ, ਉਹ ਵੀ ਇਸ ਹੱਦ ਤੱਕ ਪਹੁੰਚ ਗਏ ਨੇ ਕਿ ਇੱਥੇ ਹੁਣ ਪ੍ਰੈਕਟਿਸਿੰਗ ਨੌਨ ਪ੍ਰੈਕਟਿਸਿੰਗ ਦਾ ਤਾਲੁਕ ਨਹੀਂ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਕਹਿੰਦੇ ਹਾਂ ਸੋਨ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹਿੰਦੂ ਧਰਮੀਆਂ ਵੱਲੋਂ ਹਰਿਦੁਆਰ ਅਤੇ ਰਾਏਪੁਰ ਵਿੱਚ ਕੀਤੀਆਂ ਧਾਰਮਿਕ ਸੰਸਥਾਵਾਂ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਕਾਲ ਦਿੱਤੀ ਗਈ ਸੀ। ਸੋ ਹੁਣ ਜਾਪਦਾ ਹੈ ਕਿ ਈਸਾਈਆਂ ਦੇ ਖਿਲਾਫ ਵੀ ਹਿੰਦੂਤਵੀ ਵਾਇਲੈਂਸ ਵਿੱਚ ਇੱਕਦਮ ਵਾਧਾ ਕਰ ਦਿੱਤਾ ਗਿਆ ਹੈ। 25 ਦਸੰਬਰ ਨੂੰ ਕ੍ਰਿਸਮਸ ਵਾਲੇ ਦਿਨ ਹਰਿਆਣਾ, ਮੱਧ ਪ੍ਰਦੇਸ਼ ਸਮੇਤ ਬਹੁਤ ਸਾਰੀਆਂ ਥਾਵਾਂ ਤੇ ਚਰਚਾਂ ਤੇ ਹਮਲੇ ਕਰਕੇ ਜੀਸਸ ਕ੍ਰਾਈਸਟ ਦੀਆਂ ਮੂਰਤੀਆਂ ਨੂੰ ਤੋੜਿਆ ਗਿਆ ਅਤੇ ਨਾਲ ਦੀ ਨਾਲ 25 ਦਸੰਬਰ ਨੂੰ ਹੀ ਨੋਬਲ ਇਨਾਮ ਜੇਤੂ ਮਦਰ ਟਰੇਸਾ ਦੀ ਸੰਸਥਾ ਤੇ ਬਾਹਰਲੇ ਮੁਲਕਾਂ ਤੋਂ ਫੰਡ ਲੈਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਸੋ ਮੋਦੀ ਸਰਕਾਰ ਵੱਲੋਂ ਇਹ ਈਸਾਈਆਂ ਨੂੰ ਕ੍ਰਿਸਮਸ ਦਾ ਤੋਹਫਾ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਿਛਲੇ ਦਿਨਾਂ 'ਚ ਹਰਿਦੁਆਰ ਦੇ ਵਿੱਚ ਸੋ ਕਾਲਡ ਹਿੰਦੂ ਸਾਧੂਆਂ ਦੀ ਸੰਸਦ, ਉਹਦੇ 'ਚ ਕਿਵੇਂ ਭਗਵਾ ਧਾਰੀ ਹਿੰਦੂ ਯੋਗੀਆਂ ਨੇ ਅੱਡੀਆਂ ਚੁੱਕ ਕੇ ਕਾਲ ਦਿੱਤੀ ਹਿੰਦੂਆਂ ਨੂੰ ਕਿ ਸ਼ਸਤਰ ਹਥਿਆਰ ਚੁੱਕ ਲਓ, ਮੁਸਲਮਾਨਾਂ ਦੀ ਨਸਲਕੁਸ਼ੀ ਕਰੋ, ਇਵੇਂ ਹੀ ਮੁਸਲਮਾਨਾਂ ਤੋਂ ਭਾਰਤ ਨੂੰ ਸਾਫ਼ ਕਰ ਦਿਓ ਜਿਵੇਂ ਮਿਆਂਮਾਰ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੀ ਸਫਾਈ ਉਹਨਾਂ ਨੇ ਕਰ ਦਿੱਤੀ ਖੁੱਲ੍ਹੇਆਮ। ਔਰ ਇਸ ਦਿਨ ਨੂੰ, ਇਸ ਬਿਆਨਬਾਜ਼ੀ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਦੁਨੀਆ ਦੇ ਮੀਡੀਆ 'ਚ ਚਰਚਾ ਹੋਈ, ਬਾਹਰਲੇ MPs ਤੋਂ ਲੈ ਕੇ ਹੋਇਆ। ਔਰ ਅਜੇ ਤੱਕ ਵੀ ਉੱਤਰਾਖੰਡ ਦੀ ਸਰਕਾਰ ਨੇ ਇੱਕ ਅੱਧਾ ਕੇਸ ਉਹ ਵੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਜਿਹੜੀ ਬਹੁਤ ਥਲੜੀ ਧਾਰਾ, ਅਰੈਸਟ ਕੋਈ ਨਹੀਂ ਹੋਈ। ਉਹਦੇ ਤੋਂ ਇੱਕਦਮ ਬਾਅਦ ਰਾਏਪੁਰ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਉਹ ਧਾਰਮਿਕ ਸੰਸਦ ਇੱਕ ਹੋਰ ਹੁੰਦੀ ਹੈ ਔਰ ਉਹਦੇ 'ਚ ਅਗੇਨ ਇਸੇ ਲਾਈਨ ਦੇ ਉੱਤੇ ਹੀ ਉਹਨਾਂ ਨੇ ਸਗੋਂ ਇੱਕ ਕਦਮ ਅੱਗੇ ਜਾ ਕੇ ਉਹਨਾਂ ਦਾ ਇੱਕ ਯੋਗੀ ਜਿਹੜਾ ਹੈ ਉਹ ਨਥੂਰਾਮ ਗੋਡਸੇ ਨੂੰ ਮਹਾਨ ਸੰਤ ਕਹਿੰਦਾ ਹੈ ਔਰ ਮਹਾਤਮਾ ਗਾਂਧੀ ਨੂੰ ਨੰਗੀਆਂ ਚਿੱਟੀਆਂ ਗਾਲਾਂ ਕੱਢਦਾ। ਲੇਕਿਨ ਔਰ ਇਹ ਸਾਰਾ ਉਹਨਾਂ ਨੇ ਇਕੱਲਾ UP ਚੋਣਾਂ ਨਹੀਂ, ਆਉਣ ਵਾਲੇ ਪੀਰੀਅਡ 'ਚ ਸ਼ਰੇਆਮ ਹੁਣ ਜੋ ਹਰਿਦੁਆਰ ਦੀ ਸੰਸਦ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਕਾਲ ਦਿੱਤੀ ਗਈ, ਕਿਸ ਹੱਦ ਤੱਕ ਜਾ ਕੇ ਅੱਜ ਹੀ ਕਰਨ ਥਾਪਰ ਦੇ ਨਾਲ ਨਸੀਰੂਦੀਨ ਸ਼ਾਹ ਜਿਹੜਾ ਜੇ ਭਾਰਤ ਦੇ ਚੰਗੇ 5 ਐਕਟਰ ਕਹਿਣੇ ਹੋਣ ਤਾਂ ਉਹਨਾਂ 'ਚੋਂ ਇੱਕ ਉਹ ਹੈ। ਔਰ ਖ਼ਾਸ ਤੌਰ 'ਤੇ ਮੈਂ ਤਾਂ ਫਿਲਮਾਂ ਦਾ ਮੈਨੂੰ ਸ਼ੌਕ ਨਹੀਂ ਹੈ, ਪਰ ਮਿਰਜ਼ਾ ਗਾਲਿਬ ਜਿਸ ਦੇ ਵਿੱਚ ਨਸੀਰੂਦੀਨ ਸ਼ਾਹ ਨੇ ਗਾਲਿਬ ਦਾ ਰੋਲ ਅਦਾ ਕੀਤਾ, ਹਾਲਾਂਕਿ ਬਹੁਤ ਸਾਰੇ ਉਹ ਗੁਲਜ਼ਾਰ ਦੀ ਬਣਾਈ ਹੋਈ ਫਿਲਮ ਔਰ ਉਸ ਦੀ ਸ਼ਾਇਰੀ ਹੈ ਗਾਲਿਬ ਦੀ, ਜਗਜੀਤ ਸਿੰਘ ਦੀ ਗਾਇਕੀ ਹੈ। ਲੇਕਿਨ ਨਸੀਰੂਦੀਨ ਸ਼ਾਹ ਦਾ ਗਾਲਿਬ ਦਾ ਰੋਲ ਇਸ ਕਿਸਮ ਦਾ ਹੈ ਜਿਵੇਂ ਕਦੇ ਮੁਗਲ ਆਜ਼ਮ 'ਚ ਅਕਬਰ ਦੇ ਰੋਲ ਬਾਰੇ ਕਿਸੇ ਨੇ ਕਿਹਾ ਸੀ ਕਿ ਜੇ ਅਕਬਰ ਖੁਦ ਆ ਜਾਏ ਤੇ ਉਹ ਰੋਲ ਦੇਖ ਕੇ ਪ੍ਰਿਥਵੀ ਰਾਜ ਕਪੂਰ ਦਾ ਇਹ ਕਹੇਗਾ ਵੀ ਨਹੀਂ ਅਸਲੀ ਅਕਬਰ ਇਹੀ ਹੈ, ਮੈਂ ਨਹੀਂ ਹੈ। ਇਵੇਂ ਹੀ ਜੇ ਨਸੀਰੂਦੀਨ ਸ਼ਾਹ ਦਾ ਤੁਸੀਂ ਮਿਰਜ਼ਾ ਗਾਲਿਬ ਦੇ ਵਿੱਚ ਗਾਲਿਬ ਦਾ ਰੋਲ ਦੇਖੋ ਤਾਂ ਤੁਹਾਨੂੰ ਲੱਗੇਗਾ ਵੀ ਜੇ ਗਾਲਿਬ ਆ ਜਾਏ
ਤੇ ਉਹ ਕਹੇ ਮੈਂ ਅਸਲੀ ਗਾਲਬ ਨਹੀਂ, ਗਾਲਬ ਇਹੀ ਹੈ। ਜੀ। ਔਰ ਇਹ ਨਹੀਂ ਕਿ ਕੋਈ ਧਾਰਮਿਕ, ਉਹ ਆਪਣੇ ਆਪ ਨੂੰ ਨਾਸਤਕ ਕਹਿਣ ਵਾਲੇ, ਔਰ ਹਿੰਦੂ ਲੇਡੀ ਨਾਲ ਉਹਨੇ ਵਿਆਹ ਕਰਾਇਆ ਹੋਇਆ ਜਿਵੇਂ ਹੈ, ਬੱਚਿਆਂ ਨੂੰ ਵੀ ਉਹ ਇੱਕ ਨਾਸਤਿਕਤਾ ਦੇ ਦੌਰ 'ਚ ਰਹਿੰਦੇ ਨੇ। ਪਰ ਮੈਨੂੰ ਕਰਨ ਥਾਪਰ ਦੇ ਨਾਲ ਇੰਟਰਵਿਊ ਵੇਲੇ ਦੇਖਿਆ ਮੈਂ ਕਿ ਉਹ ਕਹਿ ਰਹੇ ਸੀ ਕਿ ਭਾਈ ਇਹ ਤਾਂ ਹੁਣ ਉੱਥੋਂ ਤੱਕ ਪਹੁੰਚ ਗਏ ਨੇ। ਉਹਨੇ ਬਿਲਕੁਲ ਖੁੱਲ੍ਹ ਕੇ ਉਹਨੇ ਕਿਹਾ ਜੀ ਅਸੀਂ ਸੈਕੰਡ ਕਲਾਸ ਸਿਟੀਜ਼ਨ ਬਣਾਂਗੇ ਨਹੀਂ, ਅਸੀਂ 200 ਮਿਲੀਅਨ ਹੈਗੇ ਆ, ਇਹ ਸਿਵਲ ਵਾਰ ਵੱਲ ਵੱਧ ਰਹੇ ਨੇ, ਵਿਲ ਫਾਈਟ ਬੈਕ। ਹੁਣ ਇਹ ਸਪਿਰਿਟ ਬਹੁਤ ਘੱਟ ਲੋਕਾਂ ਦੀ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਈਵਨ ਇਸ ਲੈਵਲ ਦੇ ਨਾਨ ਪ੍ਰੈਕਟਿਸਿੰਗ ਜਿਹੜੇ ਮੁਸਲਮਾਨ ਨੇ, ਜਿਹੜੇ ਆਪਣੇ ਆਪ ਨੂੰ ਬਿਲਕੁਲ ਜਿਹੜੇ ਨੇ ਕਹਿੰਦੇ ਜੀ ਮਜ਼ਹਬ ਸਾਡਾ ਯਕੀਨ ਨਹੀਂ, ਉਹ ਵੀ ਇਸ ਹੱਦ ਤੱਕ ਪਹੁੰਚ ਗਏ ਨੇ ਕਿ ਇੱਥੇ ਹੁਣ ਪ੍ਰੈਕਟਿਸਿੰਗ ਨਾਨ ਪ੍ਰੈਕਟਿਸਿੰਗ ਦਾ ਤਾਲੁਕ ਨਹੀਂ ਹੈ। ਜੇ ਮੁਸਲਮਾਨ ਨਾ ਵੀ ਹੈ ਤੇ ਦੂਜਾ ਉਹਨੇ ਕਿਹਾ ਅਸੀਂ ਤਾਂ ਕਰ ਲਿਆ, ਸਾਡੇ ਬੱਚਿਆਂ ਦਾ ਕੀ ਫਿਊਚਰ ਹੈ। ਹੁਣ ਬਹੁਤਿਆਂ ਨੂੰ ਲੱਗਦਾ ਸੀ ਕਿ ਜੀ ਮੁਸਲਮਾਨਾਂ ਨੂੰ ਹੀ ਟਾਰਗੇਟ ਕੀਤਾ ਹੈ, ਪਰ ਕਿਸ ਹੱਦ ਤੱਕ ਇਹਨਾਂ ਹਿੰਦੂ ਤਵੀਆਂ ਦੇ ਹੌਸਲੇ ਵਧੇ ਹੋਏ ਨੇ ਕਿ ਉਹਨਾਂ ਨੇ ਨਾਲ ਦੀ ਨਾਲ ਪੰਜਾਬ 'ਚ ਅਸੀਂ ਸਿੱਖਾਂ ਦੇ ਹਵਾਲੇ ਨਾਲ ਗੱਲ ਕੀਤੀ ਕਿ ਹਰਮੰਦਰ ਸਾਹਿਬ ਦੀ ਬੇਅਦਬੀ ਔਰ ਇਹ ਲੁਧਿਆਣਾ ਧਮਾਕਾ ਕਰਵਾ ਕੇ ਕਿਵੇਂ ਸਿੱਖਾਂ ਦੇ ਖਾਤੇ ਇੰਟਰਨੈਸ਼ਨਲੀ ਖਾਲਿਸਤਾਨ ਨੂੰ ਬਦਨਾਮ ਕਰਨ ਦੀ ਲਾਈਨ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਹੋਰ ਵਸਟ ਹੋਏਗਾ। ਪੂਰੀ ਪੋਲਰਾਈਜੇਸ਼ਨ ਕਰ ਰਹੇ ਨੇ। ਪਰ ਇੰਨੀ ਜਲਦੀ ਫੁੱਲ ਸਕੇਲ ਈਸਾਈਆਂ ਦੇ ਉੱਤੇ ਵੀ 2014 ਤੋਂ ਬਾਅਦ ਚੱਲ ਹੀ ਰਿਹਾ, ਉਹਨਾਂ ਦੇ ਸਕੂਲਾਂ ਦੇ ਉੱਤੇ ਵੀ, ਔਰ ਐਂਟਾਈ ਕਨਵਰਸ਼ਨ ਲਾਅ ਕਰਨਾਟਕਾ ਅਸੈਂਬਲੀ ਨੇ ਹੁਣ ਪਾਸ ਕੀਤਾ। ਪਰ ਇਵੇਂ ਸ਼ਰੇਆਮ ਖੁੱਲ੍ਹਮ ਖੁੱਲ੍ਹਾ ਉਹ ਅਟੈਕ ਕਰਨਗੇ ਇਸ ਕ੍ਰਿਸਮਸ ਦੇ ਮੌਕੇ ਦੇ ਉੱਤੇ 25 ਤਰੀਕ, ਕਿਉਂਕਿ ਕ੍ਰਿਸਮਸ ਈਵ 24 ਨੂੰ ਹੁੰਦੀ ਹੈ। ਕਿਵੇਂ ਹਰਿਆਣਾ ਹੋਏ, ਮੱਧ ਪ੍ਰਦੇਸ਼ ਹੋਏ, ਛੱਤੀਸਗੜ੍ਹ ਹੋਏ, ਜਿਹੜੀਆਂ ਖਾਸ ਤੌਰ ਤੇ ਬੀਜੇਪੀ ਰੂਲ ਸਟੇਟਸ ਨੇ, ਉਹਨਾਂ 'ਚ ਚਰਚਿਸ ਤੇ ਅਟੈਕ, ਅੰਦਰ ਜੀਸਸ ਕ੍ਰਾਈਸਟ ਦੀ ਮੂਰਤੀ ਤੋੜੀ ਗਈ। ਕਈ ਥਾਂ ਤੇ ਸਕੂਲਾਂ 'ਚ ਜਿੱਥੇ ਮੱਧ ਪ੍ਰਦੇਸ਼ ਬੱਚੇ, ਕਿਉਂਕਿ ਕੋਈ ਸੈਂਟਾ ਕਲੌਜ਼ ਦੇ ਡਰੈਸ 'ਚ ਹੈ, ਕੋਈ ਦੂਜਾ ਜਿਵੇਂ ਬੱਚੇ ਜਾਂਦੇ ਨੇ, ਉੱਥੇ ਖਲੋ ਕੇ ਉਹਨਾਂ ਨੇ ਵਿੱਚ ਵੜ ਗਏ ਅੰਦਰ, ਬੱਚਿਆਂ ਨੂੰ ਵੀ ਡਰਾਇਆ ਧਮਕਾਇਆ। ਔਰ ਜਿੱਥੇ ਉਹਨਾਂ ਦੀ ਕ੍ਰਿਸਮਸ ਮਾਸ ਜਿਹੜੀ ਖਾਸ ਪ੍ਰੇਅਰ, ਈਸਾਈਆਂ ਦਾ ਇੱਕੋ ਹੀ ਤਿਉਹਾਰ ਹੈ, ਉਹ ਸਾਰਾ ਸਾਲ ਬਾਕੀਆਂ ਵਾਂਗ ਉਹ ਹਰ 2 ਮਹੀਨੇ ਬਾਅਦ ਹਿੰਦੂਆਂ ਦੇ ਵਰਤ ਨਹੀਂ ਤੁਰੇ ਹੁੰਦੇ, ਔਰ ਕ੍ਰਿਸਮਸ ਨੂੰ ਉਹ ਇੱਕ ਖੁਸ਼ ਸਪਿਰਿਟ ਦੇ ਵਿੱਚ ਮਨਾਉਂਦੇ ਨੇ। ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਡਿਸਰਪਟ ਕਰਕੇ ਜੈ ਸ਼੍ਰੀ ਰਾਮ ਦੇ ਨਾਅਰੇ ਔਰ ਦੂਜੇ ਤੀਜੇ ਇਸ ਕਿਸਮ ਦਾ ਉਹਨਾਂ ਨੇ ਵਰਤਾਰਾ। ਉਹ ਇੱਕ ਘਟਨਾ ਨਹੀਂ, ਮਤਲਬ ਡਜ਼ਨਸ ਆਫ ਇਵੈਂਟਸ ਜਿਹੜੀਆਂ ਨੇ ਇਹਨਾਂ ਸਟੇਟਾਂ ਦੇ ਵਿੱਚ ਕੀਤੀਆਂ। ਅਜੇ ਤੱਕ ਕਿਤੇ ਨਹੀਂ ਆਇਆ ਕਿ ਕਿਸੇ ਦੇ ਖਿਲਾਫ ਕੋਈ ਕੇਸ ਰਜਿਸਟਰ ਕੀਤਾ ਹੋਏ ਜਾਂ ਦੂਜਾ। ਮਤਲਬ ਉਹਨਾਂ ਨੇ ਮੈਸੇਜ ਦਿੱਤਾ ਕਿ ਭਾਈ ਈਸਾਈ ਵੀ ਉਹਨਾਂ ਦੀ ਰਡਾਰ ਸਕਰੀਨ ਤੇ ਉਵੇਂ ਹੀ ਨੇ ਜਿਵੇਂ ਮੁਸਲਮਾਨ ਔਰ ਸਿੱਖ ਨੇ। ਔਰ ਉਸੇ ਦਿਨ ਦੇ ਮੌਕੇ ਹੀ ਖਾਸ ਤੌਰ ਤੇ 25 ਤਰੀਕ ਨੂੰ ਹੁਣ ਦੁਨੀਆ 'ਚ ਐਸਾ ਕੌਣ ਹੈ ਜਿਹੜਾ ਮਦਰ ਟਰੇਸਾ ਦਾ ਨਾਂ ਨਾ ਜਾਣਦਾ ਹੋਵੇ। ਉਹ ਨਿਊਜ਼ੀਲੈਂਡ ਦੀ ਰਹਿਣ ਵਾਲੀ ਉਹ ਬੀਬੀ, ਨਿਊਜ਼ੀਲੈਂਡ ਦੀ ਜੰਮੀ ਹੋਈ, ਉਹਨੇ ਕਿਵੇਂ ਆਪਣੀ ਸਾਰੀ ਜ਼ਿੰਦਗੀ ਭਾਰਤ ਦੇ ਵਿੱਚ ਗੁਜ਼ਾਰੀ। ਕਲਕੱਤੇ ਦੇ ਵਿੱਚ ਉਹਨੇ ਕਿਵੇਂ, ਅੱਜ ਵੀ ਕੈਲਕਟਾ ਬੰਗਾਲ ਦੇ ਵਿੱਚ ਮਦਰ ਟਰੇਸਾ ਨਹੀਂ ਕਹਿੰਦੇ ਉਹਨੂੰ ਕਹਿੰਦੇ ਨੇ ਸੇਂਟ ਆਫ ਦਾ ਗਟਰਸ, ਕਿ ਕਿਵੇਂ ਗਟਰਸ ਦੇ ਵਿੱਚ ਪਏ ਜਿਹੜੇ ਲਾਵਾਰਸ ਕਹਿ ਕੇ ਭੁੱਖੇ ਮਰਦੇ ਬੱਚੇ ਬੱਚੀਆਂ ਆਮ ਸਲਮਸ ਦੇ ਵਿੱਚ, ਉਹਨਾਂ ਨੂੰ ਲਿਆ ਕੇ ਉਹਨਾਂ ਦੀ ਸਾਂਭ ਸੰਭਾਲ, ਔਰ ਉਹ ਜਿਹੜਾ ਉਹਨਾਂ ਦਾ ਚੈਰਿਟੀ ਦੇ ਨਾਂ ਥੱਲੇ ਮਦਰ ਟਰੇਸਾ ਚੈਰਿਟੀ, ਹੰਡਰਡਸ ਆਫ ਇਸ ਕਿਸਮ ਦੀਆਂ ਚੈਰਿਟੀਜ਼ ਭਾਰਤ ਭਰ 'ਚ ਨੇ। ਔਰ ਉਹਨਾਂ ਦੀਆਂ ਉਸ ਸੇਵਾਵਾਂ ਲਈ ਮਦਰ ਟਰੇਸਾ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ। ਔਰ ਉਹ ਸਾਰੀ ਜ਼ਿੰਦਗੀ ਉਹਨੇ ਇੰਡੀਆ 'ਚ ਗੁਜ਼ਾਰੀ, ਉੱਥੇ ਉਹਨਾਂ ਦੀ ਮੌਤ ਹੋਈ। ਔਰ ਉਸ ਤੋਂ ਬਾਅਦ ਜਿਹੜੇ ਉਹਦੀ ਹੈੱਡ ਵੀ ਬਣਦਾ ਮਿਸ਼ਨ ਆਫ ਚੈਰਿਟੀਜ਼ ਦੀ, ਉਹ ਇੰਡੀਅਨ ਲੇਡੀ ਹੁੰਦੀ। ਉਸ ਤੋਂ ਬਾਅਦ ਕੋਈ ਨਿਰਮਲਾ ਕਰਕੇ ਸੀ ਜਿਹਨੇ ਜਿਹੜੀ ਉਹਨੇ ਹੈੱਡ ਕੀਤਾ, ਪਤਾ ਨਹੀਂ ਅੱਜ ਕੱਲ੍ਹ ਉਹ ਹੈ ਜਾਂ ਕੋਈ ਹੋਰ ਹੈ। ਔਰ ਹੁਣ ਇਹਨਾਂ ਨੇ ਕੀ ਕੀਤਾ, ਐਨ ਕ੍ਰਿਸਮਸ ਵਾਲੇ ਦਿਨ, ਔਰ ਇਹਨਾਂ ਦੀ ਖਬਰ ਹੈ ਸਾਰੇ ਮੀਡੀਆ ਦੀ। ਔਰ ਪਹਿਲੀ ਤਾਂ ਇਹ ਹੈ ਕਿ ਥਾਊਜ਼ੈਂਡਸ ਆਫ NGOs ਇਨ ਲਿੰਬੋ ਓਵਰ ਰਿਨਿਊਲ, ਮਿਨਿਸਟਰੀ ਆਫ ਹੈਲਥ, ਮਿਨਿਸਟਰੀ ਆਫ ਹੋਮ ਅਫੇਅਰਸ refuses to renew FCRA of Mother Teresa's group। ਹੁਣ ਕਿਉਂਕਿ ਇਹ ਜਿੰਨੀਆਂ NGOs ਕੰਮ ਕਰਦੀਆਂ ਨੇ, ਇਹਨਾਂ ਇੱਕ ਫੰਡਿੰਗ ਤਾਂ NGOs ਨੂੰ ਬਾਹਰੋਂ ਹੀ ਹੁੰਦੀ ਹੈ। ਉਦੋਂ ਭੁੱਖੇ ਨੰਗਿਆਂ ਨੇ ਉੱਥੇ ਥੋੜ੍ਹੇ ਬਹੁਤ ਕੋਈ ਅਮੀਰ ਦਿੰਦੇ ਹੋਣਗੇ, ਉਹ ਵੀ ਹੁਣ ਜਿਹੜੀਆਂ BJP ਦੀਆਂ ਚੈਰਿਟੀ ਦੇ ਨਾਂ ਥੱਲੇ ਜੋ ਇਹਨਾਂ ਨੇ ਬਦਮਾਸ਼ ਸੰਸਥਾਵਾਂ ਖੜੀਆਂ ਕੀਤੀਆਂ, ਅੰਬਾਨੀ, ਅਡਾਨੀ, ਪਤੰਜਲੀ ਜਾਂ ਬਿਰਲੇ ਵੀ ਹੁਣ ਤਾਂ ਉਹਨਾਂ ਨੂੰ ਹੀ ਦਿੰਦੇ ਨੇ। ਜਿੰਨੀ ਡੋਨੇਸ਼ਨ ਪੋਲੀਟੀਕਲ, ਔਰ ਉਹਨੂੰ ਉਹਨਾਂ ਨੇ ਗੁਪਤ ਕਰ ਲਈ ਹੈ, ਪੋਲੀਟੀਕਲ ਪਾਰਟੀਜ਼ ਨੂੰ ਮਿਲਦੀ ਹੈ, 75% ਇਕੱਲੀ BJP ਨੂੰ ਮਿਲਦੀ ਹੈ। ਇਹਨਾਂ ਨੇ ਪਾਰਲੀਮੈਂਟ 'ਚ ਐਕਟ ਪਾਸ ਕਰਾ ਲਿਆ
ਕਿ ਉਹ ਸੋਰਸ ਨਹੀਂ ਦੱਸਿਆ ਜਾਏਗਾ ਕੌਣ ਦੇ ਰਿਹਾ, ਕਿਉਂਕਿ ਮਿਲਦੀ ਹੀ ਇਹਨਾਂ ਨੂੰ ਹੈ। ਹੁਣ ਭਾਰਤ ਦੇ ਵਿੱਚ ਜਿਹੜੀਆਂ NGOs ਨੇ ਇਸ ਕਿਸਮ ਦੀਆਂ, ਕੋਈ ਗਰੀਬਾਂ ਨੂੰ ਫੂਡ, ਕੋਈ ਉਹਨਾਂ ਦੀ ਕੇਅਰ, ਕੋਈ ਸਕੂਲ, ਕੋਈ ਦੂਜੇ ਨੇ, 22,000 NGOs ਨੇ ਇਸ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੇ ਥੱਲੇ, ਜਿਹਨੂੰ FCRA ਕਿਹਾ ਜਾਂਦਾ ਹੈ, ਇਹ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ। ਹੁਣ ਕਿਸ NGO ਨੂੰ ਇਹਦੇ ਥੱਲੇ ਪਰਮਿਸ਼ਨ ਦੇਣੀ ਹੈ, ਇਹਦਾ ਕੰਟਰੋਲ ਹੋਮ ਅਫੇਅਰਸ ਕੋਲ ਹੈ। ਹੁਣ ਇਹਨਾਂ ਨੇ 2014 ਤੋਂ ਕੀ ਸ਼ੁਰੂ ਕੀਤਾ ਹੈ ਕਿ ਉਹਨਾਂ ਨੂੰ ਜਿਹੜੀਆਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਦਾ ਝੂਠ ਐਕਸਪੋਜ਼ ਹੁੰਦਾ ਹੈ, ਪਹਿਲਾਂ ਤਾਂ ਉਹਨਾਂ ਦੇ ਪਾਬੰਦ, ਜਿਵੇਂ ਐਮਨੈਸਟੀ ਇੰਟਰਨੈਸ਼ਨਲ ਦੇ ਅਕਾਊਂਟ ਫਰੀਜ਼ ਕੀਤੇ ਹੋਏ ਨੇ, ਗ੍ਰੀਨ ਪੀਸ ਆਰਗੇਨਾਈਜੇਸ਼ਨ ਜਿਹੜੀ ਭਾਰਤ 'ਚ এনवायरमेंट ਬਾਰੇ ਅਵੇਅਰਨੈਸ ਫੈਲਾਉਂਦੇ ਆ ਕਿ ਭਾਈ ਤੁਸੀਂ ਇੱਥੇ ਡੈਮ ਬਣਾਤਾ, ਉੱਥੇ ਜੰਗਲ ਕੱਟ, ਉਹਨਾਂ ਦਾ ਵੀ ਬੰਦ ਕਰ ਦਿੱਤਾ ਹੈ। ਹੋਰ ਵੀ ਹਿਊਮਨ ਰਾਈਟਸ ਵਾਚ ਦਾ ਵੀ, ਔਰ ਉਹਦੇ ਨਾਲ ਨਾਲ ਫੋਰਡ ਫਾਊਂਡੇਸ਼ਨ ਅਮਰੀਕਾ ਦੀ। ਹੁਣ ਇਹ ਜਿਹੜੀ ਪਹਿਲਾਂ ਇਹ ਖਬਰ ਹੈ ਕਿ thousands of NGOs in limbo over renewal, ਹਜ਼ਾਰਾਂ NGOs ਦੀ ਜਿਹੜੀ ਇਹ FCRA ਦੇ ਥੱਲੇ ਉਹਨਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਰਿਨਿਊ ਕਰਵਾਉਣੀ ਪੈਂਦੀ ਉਹਨਾਂ ਨੂੰ, ਉਹ ਨਹੀਂ ਕਰ ਰਹੇ। with more than 22,000 NGOs registered under Foreign Contribution Regulations Act, experts are saying a tough line by the government means at least 10 to 15% of the groups that have applied for renewal are likely to be denied permissions and stopped from accessing funding from abroad। कि भाई वो जिवें ने उहदे ते पाबंदी ला रहे हैं और 15 ਤੋਂ 20% ਦਾ ਮਤਲਬ ਹੈ ਕਿ 22,000 ਦਾ ਤੁਸੀਂ 20% ਕੱਢ ਲਓ ਕਿ ਵੀ ਉਹ ਸਾਰੀਆਂ ਜਿਨ੍ਹਾਂ ਦਾ ਬੇਸ ਬਾਹਰ, ਜਿਹੜੀ ਇਹਨਾਂ ਨੂੰ ਇਨਕਨਵੀਨੀਅੰਟ ਹੈ, ਆਪਣੀਆਂ ਵੀ ਬਾਹਰ ਇਹਨਾਂ ਨੇ ਜਿਹੜੀਆਂ ਹਿੰਦੂ ਸੰਸਥਾਵਾਂ RSS ਹਿੰਦੂ ਫਾਊਂਡੇਸ਼ਨ ਨੇ ਖੜੀਆਂ ਕੀਤੀਆਂ, ਉਹਨਾਂ ਦਾ ਜਾਰੀ ਰਹੇਗਾ। ਔਰ ਉਹਨਾਂ ਨੇ ਇਸ ਨੂੰ ਇੰਨਾ ਕੁ ਟਫ ਬਣਾ ਦਿੱਤਾ ਹੈ ਕਿ ਵੀ ਇਹ ਉਹਨਾਂ ਨੇ ਉਹਨਾਂ ਸਾਰਿਆਂ ਦੇ ਕੰਮਕਾਰ ਦੇ ਉੱਤੇ ਹੀ ਪਾਬੰਦੀ ਲਾ ਦਿੱਤੀ ਹੈ। ਨਤੀਜੇ ਦੇ ਤੌਰ ਤੇ ਉਹ ਸਟਾਫ ਨੂੰ ਤਨਖਾਹਾਂ ਨਹੀਂ ਦੇ ਪਾ ਰਹੇ, ਸੰਸਥਾਵਾਂ ਬੰਦ ਹੋ ਰਹੀਆਂ ਨੇ। ਔਰ ਇਹ ਜਿਹੜੀ ਸਪੈਸੀਫਿਕ ਖਬਰ ਮਦਰ ਟੈਰੇਸਾ ਦੇ ਗਰੁੱਪ ਨਾਲ ਹੈ, ਉਹ ਇਹੀ ਹੈ, ਮਿਨਿਸਟਰੀ ਆਫ ਹੋਮ ਅਫੇਅਰਸ ਰਿਫਿਊਜ਼ਸ ਟੂ ਰੀਨਿਊ FCRA ਆਫ ਮਦਰ ਟੈਰੇਸਾਸ ਗਰੁੱਪ। ਔਰ ਉਹਨਾਂ ਨੇ ਕਿਹਾ ਕਿ ਵੀ ਯੂਨੀਅਨ ਹੋਮ ਮਿਨਿਸਟਰੀ ਸੈਡ ਔਨ ਮੰਡੇ that it has refused to renew the FCRA registration of missionaries of charity। ਇਹ ਉਹਨਾਂ ਦੀ ਸੰਸਥਾ ਦਾ ਨਾਮ ਹੈ। ਇਹ ਕੈਥੋਲਿਕ ਰਿਲੀਜੀਅਸ ਕੌਂਗਰੀਗੇਸ਼ਨ ਸੈਟ ਅਪ ਬਾਈ ਨੋਬਲ ਲੌਰੀਏਟ ਮਦਰ ਟੈਰੇਸਾ, ਕਿਉਂਕਿ ਉਹਨਾਂ ਨੇ ਕਿਹਾ ਜੀ ਇਹ ਰਿਕਾਰਡ ਸ਼ੱਕੀ ਨੇ, ਇਹ ਕੰਟਰੀਬਿਊਸ਼ਨ ਸ਼ੱਕੀ ਹੈ, ਇਹ ਅੱਗੋਂ ਕ੍ਰਿਸਚੀਅਨਿਟੀ 'ਚ ਕਨਵਰਟ ਕਰਨ ਦੇ ਲਈ ਇਸਤੇਮਾਲ ਕਰ ਰਹੇ ਨੇ। ਔਰ ਇਹ ਜਿਹੜਾ ਇਹ ਸਾਰੇ ਦੇ ਅੱਗੇ ਇਹੀ ਖਬਰ ਇਹਦੇ 'ਤੇ ਸਾਰੀ ਡੀਟੇਲਡ ਹੈ। ਔਰ ਹੁਣ ਇਹ ਇੰਨੀ ਵੱਡੀ ਸੰਸਥਾ ਹੈ ਮਦਰ ਟੈਰੇਸਾ ਦੀ ਕਿ ਉਹਨਾਂ ਦੇ 250 ਬੈਂਕ ਅਕਾਊਂਟ ਨੇ ਸਾਰੇ ਮੁਲਕ ਦੇ ਵਿੱਚ, ਕਿਉਂਕਿ ਉਹਨਾਂ ਦਾ ਸਾਰੇ ਪਾਸੇ ਸਟਰਕਚਰ ਹੈ। ਔਰ ਇਹਦੇ 'ਚ ਸਮ ਆਫ ਦਾ ਬਿਗੇਸਟ ਡੋਨਰਸ ਆਰ ਮਿਸ਼ਨਰੀਜ਼ ਆਫ ਚੈਰਿਟੀ in USA and United Kingdom that contributed over 15 crore to MOC India for primary health care, education assistance, treatment of leprosy patients, ਕੋੜ ਦੇ ਮਰੀਜ਼ ਔਰ ਆਮ ਸਿਹਤ ਸਹੂਲਤਾਂ, ਐਜੂਕੇਸ਼ਨ ਦੇ ਲਈ 15 ਕਰੋੜ ਦੇ ਕਰੀਬ ਜਿਹੜੀ ਕੰਟਰੀਬਿਊਸ਼ਨ ਹੈ ਉਹ ਬਾਹਰੋਂ ਆਉਂਦੀ ਹੈ। ਅੱਗੇ ਵੀ ਸਾਰੀ ਡੀਟੇਲ ਹੈ, ਪਰ ਇਹਨਾਂ ਨੇ ਇਹ ਜਿਸ ਲਾਈਨ ਦੇ ਉੱਤੇ ਤੁਰੇ ਹੋਏ ਨੇ, ਇਹਦਾ ਮਤਲਬ ਇਹ ਹੈ ਕਿ ਆਲਰੇਡੀ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਕ ਸਕੂਲ ਦੇ ਉੱਤੇ ਅਟੈਕ ਕੀਤਾ, ਉਹਨਾਂ ਨੇ ਕਿਹਾ ਜੀ ਇਹ ਕਨਵਰਸ਼ਨ ਕਰ ਰਹੇ ਨੇ, ਫਲਾਣੀ ਤਰੀਕ ਨੂੰ ਕੀਤਾ, ਉਦੋਂ ਜਿਹੜਾ ਉਹ ਬੰਦ ਹੀ ਸੀ, ਉਹ ਚੈਰਿਟੀ ਬੰਦ ਸੀ। ਉਹਨਾਂ ਨੇ ਕਿਹਾ ਜੀ ਅਸੀਂ ਪਿਛਲੇ ਪੀਰੀਅਡ 'ਚ, ਔਰ ਅੱਜ ਹੀ ਇੱਕ ਉਹਨਾਂ ਦੇ ਫਾਦਰ ਜਿਹੜੇ ਨੇ ਉਹ NDTV ਨਾਲ ਗੱਲਬਾਤ ਕਰਦਿਆਂ ਕਹਿ ਰਹੇ ਸੀ, ਉਹ ਕਹਿੰਦੇ ਜੀ ਸਾਡਾ ਤਾਂ ਹੁਣ ਇਹ ਹਾਲ ਹੋ ਗਿਆ ਕਿ ਵੀ ਅਸੀਂ ਪੈਸੇ ਦੇ ਕੇ ਜਾਂ ਅਦਰਵਾਈਜ਼ ਤਾਂ ਕਨਵਰਜਨ ਕੀ ਕਰਨੀ ਹੈ, ਜੇ ਸਾਡੇ ਕੋਲ ਕੋਈ ਜੈਨੂਅਨ ਵੀ ਆ ਕੇ ਆਪ ਹੀ ਕਹਿੰਦਾ ਹੈ ਕਿ ਜੀ ਮੈਂ ਜੀਸਸ ਦੇ ਪੈਰਾਂ 'ਚ ਆਉਣਾ ਚਾਹੁੰਦਾ, ਤਾਂ ਉਹਨੂੰ ਅਸੀਂ ਕਹਿੰਦੇ ਆ ਨਾ ਭਾਈ ਤੂੰ ਜੋ ਹੈ ਉੱਥੇ ਹੀ ਰਹਿ, ਤੂੰ ਜੋ ਤੇਰਾ ਧਰਮ ਹੈ ਤੂੰ ਉਹਨੂੰ, ਇਹ ਹੈ ਖੌਫ ਜਾਂ ਡਰ ਪੈਦਾ ਕਰਨਾ। ਹੁਣ ਉਹ ਉਹਨਾਂ ਦੇ ਰਿਸੋਰਸ ਵੀ ਸੁਕਾਉਣਾ ਚਾਹੁੰਦੇ ਨੇ। ਔਰ ਅਲਟੀਮੇਟਲੀ ਜਦੋਂ ਮੋਹਨ ਭਾਗਵਤ ਨੇ 2014 'ਚ ਮੋਦੀ ਦੇ ਬਣਨ ਤੋਂ ਬਾਅਦ ਇਹ ਕਿਹਾ ਸੀ ਕਿ 1000 ਸਾਲ ਦੀ ਗੁਲਾਮੀ ਬਾਅਦ ਸਾਡਾ ਰਾਜ ਹਿੰਦੂਆਂ ਦਾ ਵਾਪਸ ਆਇਆ ਔਰ 2020 ਤੱਕ ਹਰ ਕੋਈ ਹਿੰਦੂ ਹੋਏਗਾ। ਔਰ ਜੇ ਤੁਸੀਂ ਅੱਜ ਦੇਖੋ ਕਿ 200 ਮਿਲੀਅਨ ਮੁਸਲਮਾਨ ਔਰ ਈਸਾਈਆਂ ਦੀ ਗਿਣਤੀ ਭਾਰਤ ਸਿੱਖਾਂ ਨਾਲੋਂ ਜ਼ਿਆਦਾ ਹੈ। ਇਹ ਅਸੀਂ ਤਾਂ 1.8% ਹੈ, ਅਬਵ 2% ਨੇ, ਪਰ ਅੱਜ ਉਹਨਾਂ ਦਾ ਹਾਲ ਇਹ ਹੋ ਗਿਆ ਕਿ ਉਹ ਆਪਣੇ
ਜੀਸਸ ਕ੍ਰਾਈਸਟ ਦਾ ਦਿਨ ਵੀ ਨਹੀਂ ਮਨਾ ਸਕਦੇ, ਕ੍ਰਿਸਮਸ ਵੀ ਨਹੀਂ ਸੈਲੀਬ੍ਰੇਟ ਕਰ ਸਕਦੇ। ਔਰ ਜਿਹੜੇ ਉਹਨਾਂ ਦੀਆਂ ਡਿਵਾਊਟ ਲੇਡੀਜ਼, ਖਾਸ ਤੌਰ ਤੇ ਮਦਰ ਟੈਰੇਸਾ ਦੀ ਸੰਸਥਾ ਵਰਗੀਆਂ, ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਕੇ ਉੱਥੋਂ ਦੇ ਗਰੀਬ ਬੱਚੇ ਬੱਚੀਆਂ, ਸ਼ੂਦਰ, ਦਲਿਤ, ਆਦੀਵਾਸੀ, ਜਿਨ੍ਹਾਂ ਨੂੰ ਬ੍ਰਾਹਮਣ ਨੇੜੇ ਨਹੀਂ ਲੱਗਣ ਦਿੰਦਾ, ਜਿਨ੍ਹਾਂ ਦੀ ਸ਼ੈਡੋ ਨਾਲ ਉਹ ਪਿੱਟ ਜਾਂਦਾ ਹੈ, ਉਹ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਪਿਆਰਦੀਆਂ ਨੇ, ਸੰਭਾਲਦੀਆਂ ਨੇ। ਲੇਕਿਨ ਉਹਨਾਂ ਤੱਕ ਵੀ ਜਿਹੜੀ ਅਜੇ ਫੰਡਿੰਗ ਨਹੀਂ ਜਾਏਗੀ, ਅਲਟੀਮੇਟਲੀ ਉਹ ਸਾਰੇ ਘਰ ਹੀ ਬਹਿਣ ਵਾਲੀ ਗੱਲ ਹੋਏਗੀ। ਇਹ ਹੈ ਹਿੰਦੂ ਰਾਜ, ਜਿਸ ਨੂੰ ਮੋਹਨ ਭਾਗਵਤ ਨੇ ਕਿਹਾ ਸੀ ਕਿ ਹੁਣ ਹਿੰਦੂਆਂ ਦਾ ਰਾਜ ਆ ਗਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।